ਨਾਓ ਚੇਂਜ योर लाइफस्टाइल विद ओमेगा होम्स। जितनी देर तक लालची लोग जिंदा ने ना उन्नी देर तक ठग भुखे नहीं मरते। ओमेगा रेजिडेंसिया के नाम तो अरबा रुपया का फ्रॉड हो गया। एक एक प्लाट पांच वारी वेचिया। एंटी करप्शन दरखास्त गई, FIA के दफ्तर दरखास्त गई, FDA दरखास्त गई, रेवन्यू वाले ने मुक मुका कर लिया। जेड़ा 7200 बंदा अज भी किस्त दे रहा वा, सब तो पहले इन्हां दियां किस्तां देनियां बंद करो। नाउ चेंज योर लाइफस्टाइल विद ओमेगा होम्स। ਇਹ ਜਨਾਬੇ ਵਾਲੀ ਸਲੋਗਨ ਦਿੱਤਾ ਸੀਗਾ ਓਮੇਗਾ ਰੈਜ਼ੀਡੈਂਸੀਆ, ਜਿਹੜੀ ਸਰਗੋਦਾ ਰੋਡ ਬਾਈਪਾਸ ਤੇ ਬਣੀ ਹੋਈ ਆ। ਫਿਰ ਉਹਨਾਂ ਨੇ ਲੋਕਾਂ ਨੂੰ ਲੁੱਟ ਕੇ ਕਿੱਦਾਂ ਉਹਨਾਂ ਦਾ ਲਾਈਫ ਸਟਾਈਲ ਬਦਲਿਆ, ਮੈਂ ਜਨਾਬ ਕੱਲੀ ਗੱਲ ਦੱਸਾਂਗਾ। ਅਰਬਾਂ ਰੁਪਿਆਂ ਦੀ ਕਰਪਸ਼ਨ, ਅਰਬਾਂ ਰੁਪਿਆਂ ਦਾ ਫਰਾਡ ਇਹ ਬੰਦੇ ਫੈਸਲਾਬਾਦ ਦੇ ਵਿੱਚ ਕਰ ਚੁੱਕੇ ਆ। ਕਿਸੇ ਅਦਾਰੇ ਨੇ ਨਹੀਂ ਪੁੱਛਿਆ। ਹਰ ਅਦਾਰੇ ਕੋਲ ਲੋਕ ਦਰਖਾਸਤਾਂ ਲੈ ਕੇ ਗਏ, ਲੋਕ ਚਿੱਠੀਆਂ ਲੈ ਕੇ ਗਏ। ਹਰ ਅਦਾਰੇ ਨੇ ਆਪਣਾ ਆਪਣਾ ਮਾਲ ਬਣਾਇਆ। ਕਿੱਦਾਂ ਆਪਣਾ ਆਪਣਾ ਮਾਲ ਬਣਾਇਆ? ਕਿਉਂਕਿ ਉਹ ਪੈਸਾ ਫੈਸਲਾਬਾਦੀ ਆਵਾਮ ਦਾ ਸੀਗਾ। ਉਹ ਪੈਸਾ ਓਮੇਗਾ ਰੈਜ਼ੀਡੈਂਸੀਆ ਦੇ ਮਾਲਕ ਦਾ ਹੁੰਦਾ ਤੇ ਉਹ ਕਦੀ ਕਿਸੇ ਨੂੰ ਨਾ ਦਿੰਦਾ। ਉਹਨਾਂ ਦਾ ਪੈਸਾ ਸਾਡੇ ਸਰਕਾਰੀ ਅਫਸਰਾਂ ਨੂੰ ਦੇ ਕੇ ਸਾਡੀਆਂ ਹੀ ਦਰਖਾਸਤਾਂ ਦੱਬਦੇ ਰਹੇ। ਆਓ ਮੇਰੇ ਨਾਲ, ਤੁਹਾਨੂੰ ਮੈਂ ਕੱਲੀ ਗੱਲ ਦੱਸਦਾ ਵਾਂ ਕਿੱਦਾਂ ਲੁੱਟਿਆ ਇਹਨਾਂ ਨੇ। ਇੱਕ ਜਨਾਬੇ ਵਾਲੀ 2019 ਦੇ ਵਿੱਚ ਓਮੇਗਾ ਰੈਜ਼ੀਡੈਂਸੀਆ ਦੇ ਨਾਮ ਤੇ ਫਰਾਡੀਆਂ ਨੇ ਫੈਸਲਾਬਾਦ ਦੀ ਸਿਟੀ ਹਾਊਸਿੰਗ ਦੇ ਵਿੱਚ ਇੱਕ ਘਰ ਲਿਆ। ਨਾਲ ਹੀ ਜਨਾਬੇ ਵਾਲੀ ਪਰਲੇ ਬਾਈਪਾਸ 'ਚ ਉਹਨਾਂ ਨੇ ਇੱਕ ਕਲੋਨੀ ਬਣਾਉਣੀ ਸ਼ੁਰੂ ਕਰਤੀ। ਉਦੋਂ ਜਨਾਬੇ ਵਾਲੀ ਸਰਕਾਰੀ ਰਕਬੇ ਤੇ ਇਹਨਾਂ ਨੇ ਕਬਜ਼ਾ ਕਰ ਲਿਆ। ਗੌਰਮੈਂਟ ਨੇ ਇਹਨਾਂ ਦੀ ਕਲੋਨੀ ਸੀਲ ਕਰਤੀ। ਇੱਕ ਏਜੰਸੀ ਨੇ ਆ ਕੇ ਦੱਸਿਆ ਕਿ ਇਹ ਫਰਾਡੀਏ ਨੇ, ਇਹ ਲੁਟੇਰੇ ਨੇ। ਕਿਸੇ ਬੰਦੇ ਨੇ ਇਹਨਾਂ ਦੀ ਗੱਲ ਤੇ ਗੌਰ ਨਾ ਕੀਤਾ। ਤੁਹਾਡਾ ਤਰ ਇਨਵੈਸਟਮੈਂਟਾਂ ਸ਼ੁਰੂ ਕਰ ਦਿੱਤੀਆਂ। ਹੁਣ ਕਿਉਂ ਰੋਂਦੇ ਹੋ? ਫਿਰ ਜਾਓ ਚੁੱਪੋ ਜਾ ਕੇ। ਸਾਡੀਆਂ ਉਦੋਂ ਨਹੀਂ ਮੰਨੀਆਂ, ਫਿਰ ਹੋਰ ਚੁੱਪੋ ਜਾ ਕੇ। ਆਓ ਤੁਹਾਨੂੰ ਦੱਸਾਂ ਕੀ ਕੀਤਾ ਇਹਨਾਂ ਨੇ। ਅੱਛਾ ਜੀ, ਇੱਕ ਅਹਿਸਾਸ ਅਦਾਰੇ ਦੀ ਰਿਪੋਰਟ ਤੋਂ ਬਾਅਦ ਇਹਨਾਂ ਨੇ 650 ਪਲਾਟਾਂ ਦੀ ਮਨਜ਼ੂਰੀ ਲੈ ਲਈ। ਅੱਲਾ ਕਰਕੇ ਕੋਈ ਜ਼ਮੀਨ ਦੇ ਕਿਸੇ ਨੂੰ 4 ਨੇ ਦਿੱਤੇ, ਕਿਸੇ ਕੋਲ ਲਏ, ਕਿਸੇ ਕੋਲ ਧਾਰੇ ਫੜ ਕੇ ਮਨਜ਼ੂਰੀ ਲੈ ਲਈ। ਮਨਜ਼ੂਰੀ ਲੈਣ ਤੋਂ ਬਾਅਦ ਕੀਤਾ ਕਿ 2800 ਪਲਾਟਾਂ ਦਾ ਨਕਸ਼ਾ ਮਾਰਕੀਟ 'ਚ ਕੱਢਤਾ ਕਿ ਸਾਡੇ 2800 ਪਲਾਟ ਇੱਥੇ ਮੌਜੂਦ ਨੇ, ਆ ਜਾਓ ਆ ਕੇ ਲਈ ਜਾਓ। ਯਾਨੀ ਕਿ 650 ਮੇਰੇ ਆ, ਬਾਕੀ 2150 ਪਲਾਟਾਂ ਦਾ ਪਤਾ ਹੀ ਨਹੀਂ ਹੈ ਕਿੱਥੇ ਨੇ। ਇੱਕ ਪਲਾਟ ਪੰਜ ਵਾਰੀ ਵੇਚਿਆ। ਕਿਸੇ ਬੰਦੇ ਨੂੰ ਕਿਸੇ ਸ਼ੈ ਦਾ ਕਬਜ਼ਾ ਨਹੀਂ ਮਿਲਿਆ। ਹੁਣ ਕੀ ਹੋ ਰਿਹਾ ਜਨਾਬੇ ਵਾਲੀ? ਜਦੋਂ ਇਹ ਚੀਜ਼ਾਂ ਚੱਲ ਪਈਆਂ, ਲੋਕ ਕਿਸ਼ਤਾਂ ਦੇਣ ਲੱਗੇ। ਬੇਸਿਕਲੀ ਇਹ ਫਰਾਡ ਕਿਸ਼ਤਾਂ ਦੇ ਨਾਮ ਤੇ ਹੋਇਆ ਸੀਗਾ। ਲੋਕ ਕਿਸ਼ਤਾਂ ਦੇਣ ਲੱਗੇ, ਲੋਕਾਂ ਨੂੰ ਪਤਾ ਲੱਗਦਾ ਗਿਆ ਹੌਲੀ ਕਿ ਫਰਾਡ ਹੋ ਰਿਹਾ ਵਾ। ਜਿਹੜੇ ਬੰਦਿਆਂ ਦੇ ਤਲਕਾਤ ਸੀਗੇ ਉਹਨਾਂ ਬੰਦਿਆਂ ਨੇ ਤੇ ਡਾਂਗਾ ਨਾਲ ਪੈਸੇ ਲੈ ਲਏ। ਜਿਹੜੇ ਬੰਦੇ ਵਿਚਾਰੇ ਮਾੜੇ ਸੀਗੇ, ਜਿਨ੍ਹਾਂ ਨੇ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਕਿਸ਼ਤਾਂ ਤੇ ਸਿਰਫ ਦੇਣੀ ਸੀ, ਉਹਨਾਂ ਨਾਲ ਕੀ ਹੋ ਰਿਹਾ ਵਾ? ਉਹ ਵਿਚਾਰੇ ਅੱਜ ਵੀ ਕਿਸ਼ਤਾਂ ਦੇ ਰਹੇ ਆ। ਤੇ ਮੈਂ ਹੱਥ ਬੰਨ੍ਹ ਕੇ ਗੁਜ਼ਾਰਿਸ਼ ਕਰਾਂਗਾ ਇਹਨਾਂ ਫੈਸਲਾਬਾਦੀਆਂ ਅੱਗੇ, ਜਿਹੜਾ 7200 ਬੰਦਾ ਅੱਜ ਵੀ ਕਿਸ਼ਤ ਦੇ ਰਿਹਾ ਵਾ, ਸਭ ਤੋਂ ਪਹਿਲੇ ਇਹਨਾਂ ਦੀਆਂ ਕਿਸ਼ਤਾਂ ਦੇਣੀਆਂ ਬੰਦ ਕਰੋ। ਕਿਸੇ ਅਦਾਰੇ ਨੇ ਤੁਹਾਡਾ ਸਾਥ ਨਹੀਂ ਦੇਣਾ। ਐਂਟੀ ਕਰप्शन ਦਰਖਾਸਤ ਗਈ। ਸਾਬਕ ਡਾਇਰੈਕਟਰ ਐਂਟੀ ਕਰप्शन ਨੇ ਇੱਕ ਆਪਣੇ ਨਿਚਲੇ ਅਮਲੇ ਦੇ ਜ਼ਰੀਏ ਪੈਸੇ ਲੈ ਕੇ ਮੁੱਕ ਮੁਕਾ ਕਰ ਲਿਆ। FIA ਦੇ ਦਫ਼ਤਰ ਦਰਖਾਸਤ ਗਈ। ਸਾਬਕ ਡਾਇਰੈਕਟਰ FIA ਨੇ ਇੱਕ ਸਬ ਇੰਸਪੈਕਟਰ ਦੇ ਜ਼ਰੀਏ ਮੁੱਕ ਮੁਕਾ ਕਰ ਲਿਆ। ਜਨਾਬ FDA ਦਰਖਾਸਤ ਗਈ। FDA ਵਾਲੇ ਨੇ ਮੁੱਕ ਮੁਕਾ ਕਰ ਲਿਆ। ਰੈਵਨਿਊ ਵਾਲੇ ਕੋਲ ਦਰਖਾਸਤ ਗਈ। ਰੈਵਨਿਊ ਵਾਲੇ ਨੇ ਮੁੱਕ ਮੁਕਾ ਕਰ ਲਿਆ। ਯਾਨੀ ਕਿ ਹਰ ਬੰਦੇ ਨੇ ਤੁਹਾਡੇ ਹੀ ਪੈਸਿਆਂ ਦੇ ਨਾਲ ਇਹਨਾਂ ਦੇ ਨਾਲ ਮੁੱਕ ਮੁਕਾ ਕੀਤਾ। ਉਸ ਮਾਲਕ ਦੇ ਪੈਸੇ ਨਹੀਂ ਸੀਗੇ। ਉਹ ਮਾਲਕ ਨੇ ਜ਼ੁਲਮ ਕੀਤਾ ਸਾਡੀ ਫੈਸਲਾਬਾਦੀ ਆਵਾਮ ਦੇ ਨਾਲ। ਇਹ ਐਸਾ ਇੱਕ ਕਾਲਾ ਧੰਦਾ ਚੱਲ ਰਿਹਾ ਫੈਸਲਾਬਾਦ ਦੇ ਵਿੱਚ ਓਮੇਗਾ ਰੈਜ਼ੀਡੈਂਸੀਆ ਦੇ ਨਾਮ ਤੋਂ ਕਿ ਜਿਹਦੇ ਵਿੱਚ ਅਰਬਾਂ ਰੁਪਇਆ ਦਾ ਫਰਾਡ ਹੋ ਗਿਆ। ਅਰਬਾਂ ਰੁਪਇਆ ਲੁੱਟ ਕੇ ਖਾ ਗਏ। ਲੇਕਿਨ ਕਿਸੇ ਨੇ ਇਹਨਾਂ ਨੂੰ ਪੁੱਛਿਆ ਨਹੀਂ, ਕਿਸੇ ਨੇ ਇਹਨਾਂ ਨੂੰ ਦੱਸਿਆ ਨਹੀਂ। ਕਿਉਂ ਭਲਾ? ਦੱਸਣਾ ਹੁਣ ਵੀ ਨਹੀਂ, ਪੁੱਛਣਾ ਹੁਣ ਵੀ ਨਹੀਂ। ਹੁਣ ਵੀ ਜੋ ਕਰਨਾ ਵਾ ਤੁਸੀਂ ਕਰਨਾ ਵਾ। ਤੁਹਾਨੂੰ ਆਪ ਨਿਕਲਣਾ ਪਏਗਾ, ਤੁਹਾਨੂੰ ਆਪ ਕਰਨਾ ਪਏਗਾ। ਜਿਨ੍ਹਾਂ ਕੋਲ ਡਾਂਗਾ ਹੈਗੀਆਂ, ਜਿਨ੍ਹਾਂ ਕੋਲ ਸਿਫਾਰਿਸ਼ਾਂ ਹੈਗੀਆਂ, ਉਹ ਆਪਣੇ ਪੈਸੇ ਵਾਪਸ ਲਈ ਜਾਂਦੇ ਆ। ਤੁਹਾਡੇ ਕੋਲ ਕੱਖ ਨਹੀਂ ਹੈਗਾ, ਉਹ ਕਿਸ਼ਤਾਂ ਹੀ ਦੇਣੀਆਂ ਬੰਦ ਕਰ ਲਓ। ਗਾਂ ਜਿਹੜੇ ਤੁਹਾਡੇ ਕੋਲ ਪੈਸੇ ਪਏ ਆ ਉਹ ਹੀ ਆਪਣੇ ਬਚਾ ਲਓ। ਜਿਹੜਾ ਇਹਦਾ ਮਾਲਕ ਸੀਗਾ ਉਹ ਤਾਂ ਫਰਾਡੀਆ ਸੀਗਾ। ਉਹ ਤਾਂ ਕਿਸੇ ਹੋਰ ਮੁਲਕ ਦੀ ਨੈਸ਼ਨੈਲਿਟੀ ਵੀ ਤੁਹਾਡੇ ਪੈਸਿਆਂ ਨਾਲ ਲੈ ਕੇ ਬਹਿ ਗਿਆ। ਉਹ ਤਾਂ ਲੁੱਟ ਕੇ ਖਾ ਗਿਆ। ਸਭ ਤੋਂ ਜ਼ਿਆਦਾ ਕਸੂਰ ਉਹਨਾਂ ਡੀਲਰਾਂ ਦਾ ਵਾ, ਜਿਹੜੇ ਡੀਲਰਾਂ ਨੇ ਉੱਥੇ ਕੰਟੇਨਰ ਲਏ, ਉਹਦੇ ਵਿੱਚ AC ਲਾਏ, ਨਵੀਆਂ ਕੁਰਸੀਆਂ ਲਾਈਆਂ, ਘੁੰਮਣ ਵਾਲੀ ਕੁਰਸੀ 'ਤੇ ਬਹਿ ਕੇ ਆਪਣਾ ਮਾਮਾ ਫਸਾਇਆ, ਆਪਣਾ ਚਾਚਾ ਫਸਾਇਆ, ਆਪਣਾ ਭਾਂਜਾ ਫਸਾਇਆ, ਆਪਣੇ ਰਿਸ਼ਤੇਦਾਰ ਫਸਾ ਕੇ 20 ਪਲਾਟ ਉਹਨਾਂ ਨੂੰ ਲੈ ਕੇ ਦੇ ਦਿੱਤੇ। ਓਏ ਅੱਲਾ ਦੇ ਬੰਦਿਓ, ਤੁਹਾਨੂੰ ਤਾਂ ਸਾਰੀ ਗੱਲ ਦਾ ਪਤਾ ਸੀਗਾ। ਕਿਉਂ ਜਨਾਬੇ ਵਾਲੀ ਘਰਾਂ ਦੇ ਨਾਮ ਤੇ ਲੋਕਾਂ ਨਾਲ ਫਰਾਡ ਕਰਵਾਇਆ ਤੁਸੀਂ? ਹੁਣ ਜਨਾਬੇ ਵਾਲੀ ਹੁਣ ਇਕੱਲੇ ਹੀ ਪਲਾਟ ਦੇ ਜਿਹੜੇ ਮਾਲਕ ਬਣੇ ਫਿਰਦੇ ਆ ਉਹ ਨਹੀਂ ਰੋ ਰਹੇ, ਇਹ ਡੀਲਰ ਆਪ ਰੋ ਰਹੇ ਆ ਕਿ ਅਸੀਂ ਜਨਾਬ ਇਹਨਾਂ ਨੂੰ ਪਲਾਟ ਕਿੱਥੋਂ ਲੈ ਕੇ ਦੇਈਏ ਤੇ ਦਿਓ ਲੈ ਕੇ। ਹੋਰ
ਤੁਹਾਨੂੰ ਨਹੀਂ ਪਹਿਲੇ ਪਤਾ ਸੀਗਾ ਕਿ ਫਰਾਡੀਆ ਕਿੱਥੋਂ ਚੱਲਿਆ, ਕਿੱਥੇ ਆਇਆ, ਕੀ ਕੀਤਾ, ਕੀ ਨਹੀਂ ਕੀਤਾ, ਹਰ ਸ਼ੈ ਲੁੱਟ ਕੇ ਲੈ ਗਿਆ। ਹੁਣ ਜਨਾਬੇ ਵਾਲੀ ਸੀ ਇੰਜ ਹੱਥ 'ਤੇ ਹੱਥ ਰੱਖ ਕੇ ਬੈਠੇ ਆ, ਇੰਤਜ਼ਾਰ ਕਰ ਰਹੇ ਆ ਕਿ ਕੋਈ ਆਏਗਾ, ਕੋਈ ਦੱਸੇਗਾ। ਮੈਨੂੰ ਜਨਾਬੇ ਵਾਲੀ 50 ਬੰਦਿਆਂ ਨੇ ਰਾਬਤਾ ਕੀਤਾ, ਉਹਨਾਂ ਨੇ ਕਿਹਾ ਸਾਡੀ ਕੋਈ ਨਹੀਂ ਸੁਣਦਾ, ਸਾਡੀ ਕੋਈ ਨਹੀਂ ਸੁਣਦਾ ਪਿਆ, ਅਸੀਂ ਹਰ ਅਦਾਰੇ 'ਚ ਦਰਖਾਸਤ ਦੇ ਕੇ ਦੇਖ ਲਈ। ਆ ਸਾਡੇ ਬੱਜੇ ਹੱਥ ਵੇਖੋ, ਸਾਡੀ ਆਵਾਜ਼ ਅਫਸਰਾਨੇ ਬਾਲਾ ਤੱਕ ਪਹੁੰਚਾਓ। ਮੈਂ ਆਖਿਆ ਜੀ ਅਫਸਰਾਨੇ ਬਾਲਾ ਤੱਕ ਨਹੀਂ, ਜਦੋਂ ਮੇਰੀ ਆਵਾਜ਼ ਪਹੁੰਚਣੀ ਆ ਤੇ ਬਹੁਤ ਅੱਗੇ ਤੱਕ ਜਾਣੀ ਆ। ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੱਸਣਾ ਵਾ ਕਿ ਤੁਹਾਡੇ ਨਾਲ ਕਿੱਦਾਂ ਫਰਾਡ ਹੋਇਆ, ਜਾਂ ਅਗਰ ਤੁਹਾਡੇ ਕੋਲ ਵੀ ਇਹਦੇ ਮੁਤਲਕ ਕੋਈ ਗੱਲਬਾਤ ਹੈਗੀ ਹੈ ਦੱਸੋ। ਇਹ ਇੱਕ ਸਟੋਰੀ ਨਹੀਂ ਹੈਗੀ, ਅੱਜ ਇੱਥੇ ਗੱਲ ਕੀਤੀ ਆ, ਇਹਦੀਆਂ ਮੈਂ 5 ਕਿਸ਼ਤਾਂ ਲੈ ਕੇ ਆਵਾਂਗਾ ਕੱਲੀਆਂ। ਇਹਨੇ TMA ਨਾਲ ਕਿੱਦਾਂ ਫਰਾਡ ਕੀਤਾ, ਵਾਸਾ ਨਾਲ ਕਿੱਦਾਂ ਫਰਾਡ ਕੀਤਾ, ਹੋਰ ਅਦਾਰਿਆਂ ਨਾਲ ਕਿੱਦਾਂ ਫਰਾਡ ਕੀਤਾ। ਬਹੁਤ ਸ਼ੁਕਰੀਆ।